ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਹਨ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਡੇਟ ਹੈਗੀ ਹੈ 14 ਸਤੰਬਰ 2016, 30 ਭਾਦੋ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਵਿਸ਼ੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਹਾਲਾਂਕਿ ਪਹਿਲਾਂ ਅਸੀਂ ਦੂਸਰੇ ਇਸ਼ੂ ਪਿਕ ਕੀਤੇ ਸਨ, ਪਰ ਪ੍ਰਾਇਰਟੀ ਦੇ ਉੱਤੇ ਉਹ ਇਸ਼ੂ ਹੈ ਜਿਸ ਬਾਰੇ ਜਦੋਂ ਮੋਦੀ ਨੇ 15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ਤੋਂ ਆਪਣੇ ਭਾਸ਼ਣ ਦੇ ਵਿੱਚ ਬਲੋਚਿਸਤਾਨ, ਗਿਲਗਿਤ, ਆਜ਼ਾਦ ਕਸ਼ਮੀਰ ਇਸ ਦਾ ਜ਼ਿਕਰ ਕੀਤਾ ਔਰ ਇਹ ਕਿਹਾ ਕਿ ਜੀ ਇੱਥੋਂ ਦੇ ਲੋਕਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਕਿ ਅਸੀਂ ਸਰਵ ਪਾਰਟੀ ਸੰਮੇਲਨ ਦੇ ਵਿੱਚ ਇਹਨਾਂ ਇਸ਼ੂਜ਼ ਨੂੰ ਚੁੱਕਿਆ ਔਰ ਅਸੀਂ ਇਸ ਮੁੱਦੇ ਦੇ ਉੱਤੇ ਫੌਰਨ ਜਿਹੜਾ ਇਸ ਦਾ ਨੋਟਿਸ ਲਿਆ ਔਰ ਇਹ ਚੈਲੰਜ ਕੀਤਾ। ਜਿੱਥੇ ਉਹਨਾਂ ਨੂੰ ਚੈਲੰਜ ਕੀਤਾ ਉੱਥੇ ਪਾਕਿਸਤਾਨ ਦੇ ਲਾਅ ਮੇਕਰਸ, ਡਿਸੀਜਨ ਮੇਕਰਸ, ਓਪੀਨੀਅਨ ਮੇਕਰਸ ਨੂੰ ਵੀ ਵੰਗਾਰ ਪਾਈ ਕਿ ਹੁਣ ਜੇ ਉਹ ਤੁਹਾਡੀ ਇੰਟੈਗਰਿਟੀ ਨੂੰ, ਕੰਟਰੀ ਨੂੰ ਤੋੜਨ ਦੇ ਉੱਤੇ ਆ ਗਿਆ ਮੋਦੀ ਔਰ ਉਸ ਦਾ ਇਹ ਹਿੰਦੂਤਵੀ ਲਾਣਾ, ਤੇ ਹੁਣ ਤੁਸੀਂ ਖੁੱਲ੍ਹ ਕੇ ਖਾਲਿਸਤਾਨ ਦੀ ਹਮਾਇਤ ਕਰੋ। ਬੇਸ਼ੱਕ ਸਾਡੇ ਇਸ ਜਿਹੜਾ ਚੈਲੰਜ ਸੀ ਉਸ ਨੂੰ ਹੁੰਗਾਰਾ ਮਿਲਿਆ। ਕੈਪੀਟਲ ਟਾਕ ਜੀਓ ਟੀਵੀ ਦੇ ਉੱਤੇ ਇਸ ਦੇ ਉੱਤੇ ਗੱਲਬਾਤ ਹੋਈ। 3 ਜਿਹੜੇ ਉਹਨਾਂ ਦੇ ਮੈਂਬਰ ਕੌਮੀ ਅਸੈਂਬਲੀ ਨੇ ਅੱਡ-ਅੱਡ ਪਾਰਟੀਆਂ ਦੇ, ਉਹਨਾਂ ਨੇ ਗੱਲਬਾਤ ਕੀਤੀ। ਪਰ ਇੱਕ ਸੈਕਸ਼ਨ ਨੇ ਵਿਦਨ ਸਾਡੀ ਕਮਿਊਨਿਟੀ ਵੀ ਔਰ ਦੂਸਰੇ ਪਾਸਿਓਂ ਵੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਏਡੀ ਗੱਲ ਨਹੀਂ ਹੈ, ਇਹ ਤਾਂ ਸਿਆਸੀ ਤੌਰ ਦੇ ਉੱਤੇ ਮੋਦੀ ਨੇ ਲੋਕਲੀ, ਕਿਉਂਕਿ ਯੂਪੀ ਪੰਜਾਬ ਦੀਆਂ ਅਸੈਂਬਲੀ ਚੋਣਾਂ ਆ ਰਹੀਆਂ ਨੇ, ਸੋ ਲੋਕਲ ਪੋਲਰਾਈਜੇਸ਼ਨ ਦੇ ਲਈ ਕੀਤਾ ਔਰ ਇਹ ਸਿਰਫ ਗੁੱਡ ਫॉर ਦਾ ਈਅਰਸ ਹੈ, ਕੁਝ ਲੋਕਾਂ ਦੇ ਕੰਨਾਂ ਨੂੰ ਚੰਗਾ ਲੱਗਾ, ਇਹ ਕੋਈ ਉਹਨਾਂ ਦੀ ਸਟ੍ਰੈਟਜੀ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਉਦੋਂ ਵੀ ਇਸ ਦੀ ਡੈਪਥ ਨੂੰ ਮਹਿਸੂਸ ਕੀਤਾ ਸੀ ਔਰ ਅੱਜ ਜਦੋਂ ਇੰਡੀਆ ਦੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਐਂਬੈਸਡਰ ਅਜੀਤ ਕੁਮਾਰ ਨੇ ਇਹ ਮੁੱਦਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ 33ਵੇਂ ਜਿਹੜਾ ਉਹਨਾਂ ਦੇ ਸੰਮੇਲਨ ਦੇ ਵਿੱਚ ਚੁੱਕਿਆ, ਤੇ ਫਿਰ ਜਿਹੜਾ ਸਾਡੇ ਵੱਲੋਂ ਪਹਿਲਾਂ ਹੀ ਇਸ ਨੂੰ ਭਾਂਪਿਆ ਗਿਆ ਸੀ ਉਹ ਬਿਲਕੁਲ ਠੀਕ ਸਾਬਤ ਹੋਇਆ। ਔਰ ਅੱਜ ਦੀਆਂ ਖਬਰਾਂ ਪ੍ਰਮੁੱਖ ਤੌਰ ਦੇ ਉੱਤੇ ਇਹੀ ਖਬਰ ਭਾਰਤੀ ਨਿਊਜ਼ ਏਜੰਸੀ PTI ਸਮੇਤ ਬਹੁਤ ਸਾਰਿਆਂ ਨੇ ਕੈਰੀ ਕੀਤੀ ਹੈ ਔਰ ਉਹਦਾ ਟਾਈਟਲ ਇਹਨਾਂ ਨੇ ਦਿੱਤਾ ਹੈ, ਇੰਡੀਆ ਰੇਜ਼ਸ ਬਲੋਚਿਸਤਾਨ ਐਟ ਯੂਨਾਈਟਿਡ ਨੇਸ਼ਨਸ, ਹਿਟਸ ਆਊਟ ਐਟ ਪਾਕਿਸਤਾਨ। ਕਿ ਭਾਰਤ ਨੇ ਬਲੋਚਿਸਤਾਨ ਦਾ ਮੁੱਦਾ ਯੂਨਾਈਟਿਡ ਨੇਸ਼ਨ 'ਚ ਉਠਾਇਆ ਔਰ ਪਾਕਿਸਤਾਨ ਦੇ ਉੱਤੇ ਵਾਰ ਕੀਤਾ। Raising the issue of Balochistan for the first time before the United Nations, India on Wednesday accused Pakistan of widespread human rights violations there as well as in the Pakistan-occupied Kashmir. ਹੁਣ ਇੱਕ ਪਾਸੇ ਇਧਰਲੇ ਕਸ਼ਮੀਰ ਦਾ ਕੀ ਹਾਲ ਹੈ ਔਰ ਜਿਵੇਂ ਅਸੀਂ ਕੱਲ ਵੀ ਇਸ ਦੇ ਉੱਤੇ ਵਿਚਾਰ ਕੀਤੀ ਸੀ ਕਿ ਕਿਵੇਂ ਪਹਿਲੀ ਵਾਰ ਹੈ ਕਸ਼ਮੀਰ ਦੀ ਹਿਸਟਰੀ ਦੇ ਵਿੱਚ ਜਦੋਂ ਤੋਂ ਉਹਨਾਂ ਦੀ 700 ਸਾਲ ਪੁਰਾਣੀ ਲਗਭਗ ਮਸੀਤ ਬਣੀ ਹੈ ਕਿ ਈਦ ਦੇ ਮੌਕੇ ਤੇ ਕਦੇ ਨਮਾਜ਼ ਦੇ ਉੱਤੇ ਪਾਬੰਦੀ ਨਹੀਂ ਹੋਈ, ਉਹ ਵੀ ਚੱਲ ਰਿਹਾ। ਔਰ ਇਸ ਦੇ ਨਾਲ ਅਗੇਨ ਜਿਹੜੀ ਖਬਰ ਅੱਜ ਦੂਸਰੇ ਪਾਸੇ ਪ੍ਰਮੁੱਖ ਖਬਰ ਸੀ ਔਰ LA ਟਾਈਮਜ਼ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਪਰਮਾਨੈਂਟ ਹਿਊਮਨ ਰਾਈਟਸ ਕਮਿਸ਼ਨ ਦਾ ਮੁਖੀ ਹੈ ਇਸ ਵੇਲੇ ਉਹਦਾ ਜ਼ਾਇਦ ਰਾਡ ਹੁਸੈਨ, ਉਹਨਾਂ ਨੇ ਦੂਸਰੀ ਵਾਰ ਪਰਮਿਸ਼ਨ ਮੰਗੀ ਕਿ ਉਹ ਪੂਰਾ ਇੱਕ ਗਰੁੱਪ ਲੈ ਕੇ ਜਾਣਾ ਚਾਹੁੰਦੇ ਨੇ ਦੋਨੋਂ ਕਸ਼ਮੀਰਾਂ ਦੇ ਵਿੱਚ, ਜਿਹੜਾ ਪਾਕਿਸਤਾਨ ਵੱਲ ਹੈ ਔਰ ਭਾਰਤੀ ਕਬਜ਼ੇ ਥੱਲੇ ਹੈ। ਪਾਕਿਸਤਾਨ ਨੇ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ, ਜਦੋਂ ਮਰਜ਼ੀ ਆ ਜਾਓ, ਔਰ ਭਾਰਤ ਨੇ ਅਗੇਨ ਇਹ ਕਿਹਾ ਜੀ ਕਿ ਨਹੀਂ, ਅਸੀਂ ਤੁਹਾਨੂੰ ਜਿਹੜਾ ਉਹ ਆਗਿਆ ਨਹੀਂ ਦਿਆਂਗੇ। ਔਰ ਇਹ LA ਟਾਈਮਜ਼ ਦੀ ਸਟੋਰੀ ਦਾ ਸਿਰਲੇਖ ਹੈ, ਇੰਡੀਆ ਸਵਿਫਟਲੀ ਰਿਜੈਕਟਸ UN request for a visit to the disputed territory of Kashmir. Or India on Tuesday rejected a request by the United Nations Human Rights Chief for a visit to gather information on the disputed territory of Kashmir, where security forces have been accused of using excessive violence in trying to quell unrest. So Zayed Rad Hussain, the UN High Commissioner for Human Rights, called for access
that is unconditional to both sides of the line of control, the boundary between India and Pakistan that runs through Kashmir. जी So ਇਹ ਮਿਸਟਰ ਜ਼ਾਇਦ ਨੇ ਜਦੋਂ ਇਹ ਪਰਮਿਸ਼ਨ ਮੰਗੀ ਔਰ ਉਹਨਾਂ ਨੇ ਕਿਹਾ ਸਪੀਕਿੰਗ ਟੂ ਦਾ UN Human Rights Council in Geneva, Hussain said his request was granted by Pakistan, which accuses Indian forces of human rights violations in the Himalayan territory that the countries have skirmished over for 7 decades. I believe an independent, impartial and international mission is now needed crucially, and that it should be given free and complete access to establish an objective assessment of claims made by two sides. पर नाड़ उन्होंने कहा कि New Delhi swiftly responded that an external inquiry was unnecessary and that it was fully engaged in normalizing the situation as soon as possible. ਔਰ ਇਹ LA ਟਾਈਮਸ ਦੀ ਮੇਨ ਸਟੋਰੀ ਕਿ ਭਾਰਤ ਨੇ ਈਵਨ ਉਸ ਕਮਿਸ਼ਨ ਨੂੰ ਜਿਹੜਾ ਦੋਨੋਂ ਕਸ਼ਮੀਰਾਂ 'ਚ ਜਾਣਾ ਚਾਹੁੰਦਾ, ਹਾਲਾਂ ਕੋਈ ਪਾਕਿਸਤਾਨੀ ਕਸ਼ਮੀਰ ਦੇ ਵਿੱਚ ਕੋਈ ਇਹ ਨਹੀਂ ਹੋ ਰਿਹਾ ਕਿ ਵੀ ਉੱਥੇ ਕੋਈ ਅਪਰਾਈਜ਼ਿੰਗ ਚੱਲ ਰਹੀ ਹੈ, ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਨੇ ਕਿਹਾ ਵੀ ਆਓ ਤੁਸੀਂ ਆਬਜ਼ਰਵ ਕਰ ਸਕਦੇ ਹੋ। ਪਰ ਜਿੱਥੇ 80 ਤੋਂ ਜ਼ਿਆਦਾ ਮਾਰੇ ਜਾ ਚੁੱਕੇ ਨੇ ਔਰ ਪੈਲਟ ਗਨਸ ਦੀ ਥਾਂ ਤੇ ਇਹ ਕਿਹਾ ਗਿਆ ਸੀ ਕਿ ਜੇ ਅਸੀਂ ਹੁਣ ਚਿਲੀ ਬੰਬ ਤੇ ਇਹ ਉਹ ਲਿਆਂਦੇ, ਔਰ ਇਹ LA ਟਾਈਮਸ ਦੀ ਰਿਪੋਰਟ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਬੜਾ ਕਲੀਅਰਲੀ ਕਿਹਾ ਕਿ ਵੀ these weapons are inherently indiscriminate and always carry the risk of causing serious injury to people who are not engaging in violence, said Amnesty International's India Director Akbar Patel. There is simply no proper way to use these weapons and they should be prohibited. उन्होंने कहा जी कि ये कोई नहीं है कि जी वो कोई सेफ है तो नहीं है, ये ते फौरन पाबंदी लगनी चाहिए। और उस तो पहला वो ये कह चुके ने कि भी जड़ा जिन्नियां पावर्स दित्तियां हुई ने अंडर ए कंट्रोवर्शियल सिक्योरिटी लॉ, Indian authorities enjoy broad powers to crack down on unrest in Kashmir. Human rights groups have assailed tactics used by security forces, accusing paramilitary police of firing pellets that have injured or blinded peaceful demonstrators and even children sitting in their homes. ਇਹ ਹੁਣ ਐਮਨੈਸਟੀ ਦੀ ਕੋਰਟ ਹੈ ਕਿ ਇਹਦੇ ਬਾਵਜੂਦ ਹੁਣ ਹਿਊਮਨ ਰਾਈਟਸ ਬਾਡੀ ਦੁਨੀਆ ਦੇ ਵਿੱਚ ਉਹਨਾਂ ਦਾ ਚੀਫ ਉਹ ਜਾਣਾ ਚਾਹੁੰਦੇ ਨੇ ਔਰ ਇੰਡੀਆ ਕਹਿ ਰਿਹਾ ਕਿ ਜੀ ਨਹੀਂ ਅਸੀਂ ਤੁਹਾਨੂੰ ਨਹੀਂ ਵੜਨ ਦੇਣਾ। ਹੁਣ ਇੱਕ ਪਾਸੇ ਇੰਡੀਆ ਦਾ ਆਪਣਾ ਟਰੈਕ ਰੈਕਰਡ ਹੈ ਔਰ ਇਸੇ ਨਹੀਂ ਜਿਹੜਾ ਹਿਊਮਨ ਰਾਈਟ ਚੀਫ ਨੇ ਫਿਰ ਜਿੱਥੇ ਇੰਡੀਅਨ ਐਂਬੈਸਡਰ ਨੇ ਜਿਹੜਾ ਜਿਨੀਵਾ ਦੇ ਵਿੱਚ ਇਸ਼ੂ ਬਲੋਚਿਸਤਾਨ ਦਾ ਚੁੱਕਿਆ, ਉੱਥੇ ਇੱਕ ਗੱਲ ਆਪਣੇ ਭਾਸ਼ਣ ਦੇ ਵਿੱਚ ਹਿਊਮਨ ਰਾਈਟਸ ਚੀਫ ਨੇ ਕਹੀ, UN ਹਾਈ ਕਮਿਸ਼ਨਰ ਉਹਨੇ ਕਿਹਾ ਹਿਊਮਨ ਰਾਈਟਸ ਵਾਇਓਲੇਸ਼ਨਸ ਵਿਲ ਨਾਟ ਡਿਸਅਪੀਅਰ if a government blocks access to international observers and then invests in a public relations campaign to offset any unwanted publicity. ਇਹ ਹੁਣ ਇੰਡੀਆ ਦੇ ਉੱਤੇ ਉਹਨੇ ਤਨਜ਼ ਕਸੀ ਹੈ। ਉਹਨੇ ਕਿਹਾ ਜੀ ਕਿ ਵੀ ਜਿਹੜੀਆਂ ਤੁਸੀਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਕਰ ਰਹੇ ਹੋ ਇਹ ਕੋਈ ਆਲੋਪ ਨਹੀਂ ਹੋ ਜਾਣਗੀਆਂ ਕਿ ਜੇ ਤੁਸੀਂ ਉੱਥੇ ਇੰਟਰਨੈਸ਼ਨਲ ਆਬਜ਼ਰਵਰਸ ਨੂੰ ਬਲੌਕ ਕਰ ਦਿਓ ਜਾਂ ਇਹਨੇ ਨਹੀਂ ਕਿਹਾ ਜਿਵੇਂ ਇੰਟਰਨੈਟ ਫੋਨ ਸਰਵਿਸ ਜਿਹੜੀ ਆ ਉਹ ਬੰਦ ਕੀਤੀ ਹੋਈ ਹੈ ਔਰ ਫਿਰ ਤੁਸੀਂ ਪਬਲਿਕ ਰਿਲੇਸ਼ਨ ਕੈਂਪੇਨ ਕਰੋ ਕਿ ਤੁਸੀਂ ਫਰਮਸ ਹਾਇਰ ਕੀਤੀਆਂ ਹੋਈਆਂ ਨੇ ਇਹ ਦੱਸਣ ਲਈ ਜੀ ਇੰਡੀਆ ਇਜ਼ ਏ ਡੈਮੋਕ੍ਰੇਸੀ ਔਰ ਕਸ਼ਮੀਰ ਦੇ ਵਿੱਚ ਦੇਖੋ ਲੋਕਾਂ ਨੂੰ ਬੜੀਆਂ ਤਾਕਤਾਂ ਔਰ ਬੜੀਆਂ ਇਹ ਹਾਸਲ ਨੇ। ਔਰ ਜਿਹੜੀ ਗੱਲ ਇੰਡੀਅਨ ਐਂਬੈਸਡਰ ਨੇ ਜਿਨੀਵਾ ਦੇ ਵਿੱਚ ਕਹੀ ਉਹਦੇ 'ਚ ਉਹਨੇ ਬੜਾ ਕਲੀਅਰਲੀ ਕਿਹਾ ਕਿ ਵੀ ਪਾਕਿਸਤਾਨ ਦਾ ਤਾਂ ਦੇਖ ਲਓ ਜੀ ਟਰੈਕ ਰੈਕਰਡ ਸਭ ਨੂੰ ਪਤਾ ਹੈ ਕਿਹੋ ਜਿਹਾ ਔਰ ਕ੍ਰਾਸ ਬਾਰਡਰ ਇਨਫਿਲਟ੍ਰੇਸ਼ਨ ਬੰਦ ਕਰੇ ਪਾਕਿਸਤਾਨ, ਡਿਸਮੈਂਟਲ ਕਰੇ ਇਨਫਰਾਸਟ੍ਰਕਚਰ ਨੂੰ ਔਰ ਐਪੀ ਸੈਂਟਰ ਆਫ ਟੈਰਰਿਜ਼ਮ ਜਿਹੜਾ ਬਣਿਆ ਉਹ ਖਤਮ ਕਰੇ। ਫਿਰ ਉਹ ਆਪਣੀ ਇੰਡੀਆਜ਼ ਕ੍ਰੈਡੈਂਸ਼ੀਅਲਸ ਐਜ਼ ਏ ਪੀਸਫੁਲ ਡੈਮੋਕ੍ਰੈਟਿਕ ਪਲੂਰਲਿਸਟਿਕ ਸੋਸਾਇਟੀ that is deeply committed to the welfare of its people are well established. ਉਹਨੇ ਕਿਹਾ ਜੀ ਅਸੀਂ ਪਲੂਰਲ ਹਾਂ, ਅਸੀਂ ਲੋਕਤੰਤਰੀ ਹਾਂ, ਅਸੀਂ ਬਹੁਤ ਕਮਿਟਡ ਹੈ ਲੋਕਾਂ ਦੇ ਭਲੇ 'ਚ। ਆਹ ਤੁਸੀਂ ਜਿਹੜੇ 12-14 ਹਜ਼ਾਰ ਜ਼ਖਮੀ ਕਰ ਦਿੱਤਾ ਹੈ, ਸੈਂਕੜੇ ਅੰਨੇ ਕਰ ਦਿੱਤੇ ਨੇ, 80 ਤੋਂ ਜ਼ਿਆਦਾ ਮਾਰ ਦਿੱਤੇ ਨੇ, 2 ਮਹੀਨੇ ਤੋਂ ਤੁਸੀਂ ਇੱਕ ਜੇਲ੍ਹ ਬਣਾਇਆ ਹੋਇਆ, ਜੇਲ੍ਹ ਤੋਂ 72 ਕਸ਼ਮੀਰ ਨੂੰ ਬਣਾਇਆ ਹੋਇਆ। ਔਰ ਦੂਸਰੇ ਪਾਸੇ ਉਹ ਬੜੇ ਮਾਣ ਦੇ ਨਾਲ ਕਹਿ ਰਿਹਾ ਕਿ ਜੀ ਇਹ ਜਿਹੜਾ ਪਾਕਿਸਤਾਨ ਹੈ ਐਕਸਾਈਜ਼ਿੰਗ ਇਟਸ ਰਾਈਟ ਆਫ ਰਿਪਲਾਈ ਟੂ ਦਾ ਸਟੇਟਮੈਂਟ ਬਾਈ ਪਾਕਿਸਤਾਨ ਕੁਮਾਰ ਸੈਡ ਕਿ ਪਾਕਿਸਤਾਨ ਜਿਹੜੀ ਹੈ ਉਹਨੇ ਕਿਹਾ ਜੀ Pakistan is a country which has systematically abused and violated the human rights of its own citizens, including in Balochistan as well as of the people of Pakistan occupied Kashmir.
ਹੁਣ ਇਹ ਬਲੋਚਿਸਤਾਨ ਔਰ ਕਸ਼ਮੀਰ ਨੂੰ ਪਹਿਲੀ ਵਾਰ ਇਸ ਲੈਵਲ ਤੇ ਲੈ ਕੇ ਆਣਾ। ਇਹ ਗੱਲ ਮੈਂ ਕੱਲ ਨੋਟਿਸ ਨਹੀਂ ਸੀ ਲਿਆ, ਕਿਉਂਕਿ ਇੱਕ ਦਿਨ ਪਹਿਲਾਂ ਜਦੋਂ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਹੁਣ ਇਹ ਬਲੋਚਿਸਤਾਨ ਨੂੰ ਇਵੇਂ ਇਸ ਸਪੌਟ ਨੂੰ ਬੋਇਲਡ ਰੱਖ ਰਹੇ ਨੇ। ਇੱਕ ਇਹਨਾਂ ਨੇ ਪ੍ਰੋਟੈਸਟ ਕਰਵਾਇਆ UN ਦੇ ਬਾਹਰ, ਇੱਥੇ ਨਿਊਯਾਰਕ 'ਚ ਬੰਦੇ 5-7 ਹੀ ਬੈਠੇ ਹੋਏ ਨੇ, ਲੇਕਿਨ ਉਹਨੂੰ ਇੰਨੀ ਕਵਰੇਜ ਦਿੱਤੀ ਕਿ ਜੀ ਬਲੋਚਿਸਤਾਨੀਆਂ ਨੇ ਪ੍ਰੋਟੈਸਟ ਕੀਤਾ ਔਰ ਆਜ਼ਾਦੀ ਦੀ ਗੱਲ ਕੀਤੀ। ਫਿਰ ਜਿਹੜਾ ਇਹਨਾਂ ਦਾ ਮੀਡੀਆ ਹੈ, ਜਿਹਦੇ 'ਚ ਅੱਧਿਓਂ ਜ਼ਿਆਦਾ ਇਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਨੇ, ਉਹਨੇ ਸਟੇਟ ਡਿਪਾਰਟਮੈਂਟ ਦੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੂੰ ਪੁੱਛਿਆ ਕਿ ਵਿਲ ਅਮਰੀਕਾ ਸਪੋਰਟ ਬਲੋਚਿਸਤਾਨ ਜੀ, ਕਿ ਜੀ ਤੁਸੀਂ ਆਜ਼ਾਦ ਬਲੋਚਿਸਤਾਨ ਦੀ ਹਮਾਇਤ ਕਰਦੇ ਹੋ। ਜ਼ਾਹਰ ਹੈ ਅਮਰੀਕਾ ਨੇ ਇਹੀ ਕਹਿਣਾ ਸੀ ਨਹੀਂ ਅਸੀਂ ਉਹਨੂੰ ਪਾਕਿਸਤਾਨ ਦਾ ਹਿੱਸਾ ਮੰਨਦੇ, ਅਸੀਂ ਨਹੀਂ ਕਰਦੇ, ਪਰ ਅਸੀਂ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਖਿਲਾਫ ਹੈ। ਸੋ ਜ਼ਾਹਰ ਹੈ ਕਿ ਇਸ ਲੈਵਲ ਤੱਕ ਹੁਣ ਮੀਡੀਆ ਲੈਵਲ ਤੇ ਉਹਨਾਂ ਨੇ ਡਿਫੈਂਸਿਵ ਕਰ ਦਿੱਤਾ ਵਾਈਟ ਹਾਊਸ ਨੂੰ, ਸਟੇਟ ਡਿਪਾਰਟਮੈਂਟ ਨੂੰ। ਇਹਦਾ ਮਤਲਬ ਹੈ ਵੀ ਉਹ ਕੇਸ ਬਿਲਡ ਕਰ ਰਹੇ ਨੇ, ਇੱਥੇ ਪ੍ਰੋਟੈਸਟ ਕਰਤਾ। ਉੱਥੇ ਹਿਊਮਨ ਰਾਈਟ ਕਾਉਂਸਲ ਦੀ ਮੀਟਿੰਗ 'ਚ ਬਜਾਏ ਕਿ ਇੰਡੀਆ ਅਕਾਊਂਟੇਬਲ ਹੁੰਦਾ ਹੈ ਕਿ ਤੁਸੀਂ ਕਸ਼ਮੀਰ 'ਚ ਕੀ ਕਰ ਰਹੇ ਹੋ, ਤੁਸੀਂ ਪੰਜਾਬ 'ਚ ਸਰਬੱਤ ਖਾਲਸਾ ਕਰਨ ਵਾਲੇ ਸਿੱਖਾਂ ਨੂੰ ਦੇਸ਼ ਧਰੋਹੀ ਬਣਾਇਆ, ਮਨੀਪੁਰ ਦੇ ਵਿੱਚ ਇਹਦੇ ਬਾਵਜੂਦ ਕਿ ਆਇਰੋਮ ਸ਼ਰਮਿਲਾ ਇੰਨੇ ਸਾਲ ਬੈਠੀ ਹੈ, ਤੁਸੀਂ ਉਹ ਫੌਜੀ ਜਿਹੜਾ ਲਾਅ ਹੈ ਜਿਹੜਾ ਕਿ ਬਿਨਾਂ ਰੋਕ ਟੋਕ ਫੌਜੀਆਂ ਨੂੰ ਮਾਰਨ ਦਾ ਹੱਕ ਦਿੰਦਾ ਹੈ, ਉਹਨੂੰ ਤੁਸੀਂ ਖਤਮ ਨਹੀਂ ਕੀਤਾ। ਭਾਰਤ ਦੇ ਵਿੱਚ ਤੁਸੀਂ ਗਊ ਰਕਸ਼ਾ ਦੇ ਨਾਂ ਥੱਲੇ ਜਿਵੇਂ ਲੋਕਾਂ ਦੀ ਪਲੇਟਾਂ 'ਚ ਖਾਣ ਵਾਲੀਆਂ 'ਚ ਸੂੰਘ ਰਹੇ ਹੋ, ਉਹਨਾਂ ਦੇ ਕੱਪੜਿਆਂ ਨੂੰ, ਉਹਨਾਂ ਦੀ ਜ਼ਬਾਨ ਨੂੰ ਤੁਸੀਂ ਇੱਕ ਬੇਸਿਕ ਵਾਇਲੇਟ ਕਰ ਰਹੇ ਹੋ। ਕਿਸੇ ਵੀ ਇੰਟਰਨੈਸ਼ਨਲ ਸਟੈਂਡਰਡ ਨੂੰ ਹੀ ਨਹੀਂ, ਈਵਨ ਭਾਰਤ ਦੇ ਕਨਸਟੀਟਿਊਸ਼ਨ ਨੂੰ ਵੀ ਹਮਲੇ ਕਰ ਰਹੇ ਹੋ ਤੁਸੀਂ ਘੱਟ ਗਿਣਤੀਆਂ ਦੇ ਉੱਤੇ, ਦਲਿਤਾਂ ਦੇ ਉੱਤੇ ਜੋ ਤੁਸੀਂ ਕਰ ਰਹੇ ਹੋ। ਯੂਨੀਵਰਸਿਟੀਆਂ ਤੋਂ ਲੈ ਕੇ ਔਰ ਪੂਜਾ ਸਥਾਨਾਂ ਤੱਕ। ਕੱਲ੍ਹ ਹੀ ਸੀ ਕਿ ਇੱਕ ਮੱਧ ਪ੍ਰਦੇਸ਼ ਦੇ ਵਿੱਚ ਇੱਕ ਦਲਿਤ ਮਾਂ ਬੇਟੀ ਜਿਨ੍ਹਾਂ ਨੂੰ ਉਹਨਾਂ ਨੇ ਮਾਰਿਆ, ਉਹਨਾਂ ਨੂੰ ਜਿਹੜਾ ਉਹਨਾਂ ਦੇ ਕੱਪੜੇ ਫਾੜ ਦਿੱਤੇ ਕਿਉਂਕਿ ਉਹ ਆਪਣੀ ਬੱਚੇ ਦੇ ਵਿਆਹ ਦੇ ਮੌਕੇ ਤੇ ਇੱਕ ਉਸ ਮੰਦਿਰ 'ਚ ਪੂਜਾ ਕਰਨ ਗਈ ਜਿੱਥੇ ਉਹਨਾਂ ਦੇ ਮੁਤਾਬਕ ਨੀਵੀਂ ਜਾਤ ਵਾਲਿਆਂ ਨੂੰ ਦਾਖਲ ਹੋਣ ਦਾ ਹੱਕ ਨਹੀਂ। ਔਰ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਭਰੀਆਂ ਹੋਈਆਂ ਨੇ। ਖਬਰ ਅੱਜ ਵੀ ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਹੈ ਕਿ ਇੱਕ ਮੁਸਲਮਾਨ ਫੈਮਿਲੀ ਦੇ ਉੱਤੇ ਹਮਲਾ ਕੀਤਾ। ਹੁਣ ਇੱਕ ਪਾਸੇ ਤਾਂ ਜਿਹੜੀ ਜਿਸ ਲੈਵਲ ਦੀਆਂ ਵਾਇਲੇਸ਼ਨਸ ਭਾਰਤ ਦੇ ਵਿੱਚ ਹੋ ਰਹੀਆਂ ਨੇ ਇਨ ਦਾ ਨੇਮ ਆਫ ਡੈਮੋਕ੍ਰੇਸੀ, ਲੋਕਤੰਤਰ ਦੇ ਨਾਂ ਥੱਲੇ, ਸੋ ਉਹਨਾਂ ਦਾ ਡਿਫੈਂਸ ਕੀ ਕਰਨਾ ਹੈ। ਇਹ ਅੱਗੇ ਜਾ ਕੇ ਜਿਸ ਲੈਵਲ ਤੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਬਲੋਚਿਸਤਾਨ ਦੇ ਮੁੱਦੇ ਦੇ ਉੱਤੇ ਔਰ ਈਵਨ ਉਹਦੇ 'ਚ ਕਸ਼ਮੀਰ ਜਿਹੜਾ ਕਿ ਬਿਲਕੁਲ ਪੀਸਫੁਲ ਹੈ, ਪਾਕਿਸਤਾਨ ਦੇ ਵਿੱਚ ਜਿਹੜਾ ਆਜ਼ਾਦ ਕਸ਼ਮੀਰ ਹੈ, ਉਹਨਾਂ ਦੀ ਆਪਣੀ ਅਸੈਂਬਲੀ ਹੈ, ਉਹਨਾਂ ਦਾ ਆਪਣਾ ਸੁਪਰੀਮ ਕੋਰਟ ਹੈ ਜੀ। ਇੱਥੇ ਤਾਂ ਹੁਣ ਇਹਨਾਂ ਦੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਵੀ ਈਵਨ ਜੰਮੂ ਕਸ਼ਮੀਰ ਕੋਰਟ ਦੇ, ਹਾਈ ਕੋਰਟ ਦੇ ਫੈਸਲੇ ਵੀ ਜਾਂ ਜਿਹੜੇ ਕੇਸ ਉੱਥੇ ਲੱਗੇ ਹੋਏ ਨੇ ਉਹ ਭਾਰਤ ਦੀ ਕਿਸੇ ਵੀ ਅਦਾਲਤ 'ਚ ਟ੍ਰਾਂਸਫਰ ਹੋ ਸਕਦੇ ਨੇ। ਜਿਹੜੇ ਆਰਟੀਕਲ 370 ਦੇ ਥੱਲੇ ਜਿਹੜੇ ਹਕੂਕ ਦਿੱਤੇ ਹੋਏ ਨੇ ਉਹ ਵੀ ਜਿਹੜਾ ਉਹਨਾਂ ਦੇ ਅਦਾਲਤਾਂ ਰਾਹੀਂ ਖੋ ਰਹੇ ਨੇ, ਜੇ ਅਜੇ ਪੋਲੀਟੀਕਲੀ ਨਹੀਂ ਖੋ ਸਕੇ। ਜਦੋਂ ਇਹਨਾਂ ਦਾ ਜ਼ੋਰ ਪਿਆ ਔਰ ਜਿਸ ਕਿਸਮ ਦਾ ਇਹਨਾਂ ਨੇ ਇੱਕ ਪ੍ਰਪੰਚ ਰਚ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਕਬਜ਼ੇ ਥੱਲੇ ਕੀਤਾ ਹੋਇਆ ਕਿ ਆਰਟੀਕਲ 370 ਵੀ ਖਤਮ ਕਰ ਦੇਣਗੇ, ਹਾਲਾਂਕਿ ਉਹਦਾ ਕੋਈ ਮਤਲਬ ਨਹੀਂ ਹੈ, ਪਰ ਇਹ ਉੱਥੇ ਖਲੋ ਕੇ ਕਹਿ ਰਿਹਾ ਕਿ ਜੀ ਪਾਕਿਸਤਾਨ ਇਹ ਕਰ ਰਿਹਾ। ਫਿਰ ਉਹਨੇ ਕਿਹਾ the fundamental reason for disturbances in Kashmir is the cross-border terrorism sponsored by Pakistan, which has provided active support since 1989 to separatist groups and terrorist elements, including those operating from the territory under Pakistan's control. ਜੀ ਉਹਨਾਂ ਨੇ ਕਿਹਾ ਜੀ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਇਹ ਅਸਲ 'ਚ ਕ੍ਰਾਸ ਬਾਰਡਰ ਟੈਰਰਿਜ਼ਮ ਹੈ, ਇਹ ਸੀਮਾ ਪਾਰ ਤੋਂ ਆ ਰਹੀ ਦਹਿਸ਼ਤਗਰਦੀ ਹੈ ਜਿਹਨੂੰ ਪਾਕਿਸਤਾਨ ਸਪਾਂਸਰ ਕਰਦਾ ਹੈ। 1999 ਤੋਂ ਇਹਨਾਂ ਗਰੁੱਪਾਂ ਦੀ ਉਹ ਹਮਾਇਤ ਕਰ ਰਿਹਾ ਔਰ ਉਹਨਾਂ ਨੇ ਕਿਹਾ ਜੀ ਉਹਦੇ ਟੈਰੀਟੋਰੀਅਲ ਐਂਬੀਸ਼ਨ ਨੇ ਪਾਕਿਸਤਾਨ ਦੇ ਉਹ ਕਰ ਰਿਹਾ। ਔਰ ਇਹ ਫਿਰ ਦੇਖਣ ਵਾਲੀ ਹੈ ਕਿ ਇਹ ਹੈ ਜਿਹਨੂੰ ਕਹਿੰਦੇ ਨੇ ਵੀ ਝੂਠ, ਇੰਨਾ ਵੱਡਾ ਝੂਠ ਬੋਲੋ। ਹੁਣ ਦੁਨੀਆ 'ਚ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੇ ਨੁਮਾਇੰਦੇ ਬੈਠੇ ਨੇ ਔਰ ਇਹ ਇੰਡੀਆਜ਼ ਐਂਬੈਸਡਰ ਅਜੀਤ ਕੁਮਾਰ ਕਹਿ ਰਿਹਾ J&K is an integral part of India and will always remain so, ਕਿ ਜੀ ਇਹ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ, ਅੰਗ ਹੈ, ਇਵੇਂ ਹੀ ਰਹੇਗਾ। We reject attempts by Pakistan to denigrate the democratic choice that has been regularly exercised by the people of J&K, he said. ਉਹਨੇ ਕਿਹਾ ਜੀ ਕਸ਼ਮੀਰ ਦੇ ਵਿੱਚ ਤਾਂ ਲੋਕਤੰਤਰ ਹੈ ਔਰ ਲੋਕਾਂ ਨੇ ਬਾਰ-ਬਾਰ ਉਸ ਲੋਕਤੰਤਰੀ ਜਿਹੜੀ ਚੋਇਸ ਆ ਉਹਨਾਂ ਦੇ ਕੋਲ ਉਹਦਾ ਇਸਤੇਮਾਲ ਕੀਤਾ। ਇਹ ਵੋਟਾਂ ਕਹਿ ਰਹੇ ਨੇ ਜਿਹੜੀ ਉੱਥੇ MLA ਦੀਆਂ ਬਣਦੀਆਂ ਨੇ ਔਰ ਜਿਹੜੇ ਜੇ ਵੋਟਾਂ ਦੇ ਥੱਲੇ ਡੈਮੋਕ੍ਰੈਟਿਕ ਚੋਇਸ ਹੈ ਲੋਕਾਂ ਦੀ ਔਰ ਵਾਕਈ ਇਹਨਾਂ ਨੂੰ ਭਰੋਸਾ ਹੈ ਕਿ ਜੀ ਲੋਕ ਤਾਂ ਬਹੁਤ ਖੁਸ਼ ਨੇ, ਇਹ ਤਾਂ ਸਿਰਫ ਪਾਕਿਸਤਾਨ ਉੱਥੇ ਦਹਿਸ਼ਤਗਰਦੀ ਫੈਲਾ ਰਿਹਾ,
ਫਿਰ ਇਹਨਾਂ ਨੂੰ ਲੋਕਾਂ ਤੋਂ ਪੁੱਛਣ ਦੇ ਵਿੱਚ ਏਡਾ ਕਾਂਬਾ ਕਿਉਂ ਛੱਡਦੇ? ਬਿਲਕੁਲ ਜੀ, ਤੁਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿਓ। ਲੋਕ ਤਾਂ ਤੁਹਾਡੇ ਜਿਵੇਂ ਇਹਨੇ ਕਿਹਾ ਕਿ ਰੈਗੂਲਰਲੀ ਐਕਸਰਸਾਈਜ਼ਡ ਬਾਈ ਦਾ ਪੀਪਲ, ਡੈਮੋਕ੍ਰੈਟਿਕ ਚੋਇਸ that has been regularly exercised by the people। ਜੇ ਤੁਹਾਡੀ ਡੈਮੋਕ੍ਰੈਟਿਕ ਚੋਇਸ ਨੂੰ ਬੜਾ ਰੈਗੂਲਰਲੀ ਐਕਸਰਸਾਈਜ਼ ਕਰ ਰਹੇ ਨੇ ਲੋਕ ਔਰ ਬੜਾ ਇੰਜੋਏ ਕਰ ਰਹੇ ਨੇ, ਜੇ ਪੈਲਟ ਗਨਸ ਦੇ ਨਾਲ 800 ਬੰਦੇ ਅੰਨੇ ਕਰ ਦੇਣਾ, ਜਿਹੜਾ 12,000 ਜ਼ਖਮੀ ਕਰ ਦੇਣਾ ਔਰ 90 ਮਾਰ ਦੇਣਾ, ਇਹ ਡੈਮੋਕ੍ਰੈਟਿਕ ਇੰਜੋਇਮੈਂਟ ਹੈ ਤੇ ਤੁਸੀਂ ਆਪਣੇ ਗੰਗਾ ਜਮਨਾ ਕਲਚਰ 'ਚ ਲੈ ਜਾਓ ਜੀ। ਔਰ ਇਹ ਨਾ ਕਸ਼ਮੀਰ ਵਾਲਿਆਂ ਨੇ ਹੁਣ ਕਬੂਲਣੇ, ਨਾ ਸਿੱਖਾਂ ਨੇ ਕਦੇ ਕਬੂਲਿਆ ਇਸ ਨੂੰ, ਨਾ ਨਾਗਿਆਂ ਨੇ, ਨਾ ਅਸਾਮੀਆਂ ਨੇ, ਨਾ ਮਨੀਪੁਰ ਵਾਲਿਆਂ ਨੇ। ਔਰ ਇਹ ਇਹਨਾਂ ਦੇ ਜ਼ੁਲਮ ਦੀ ਮੈਂ ਸਮਝਦਾ ਕਿ ਇਹ ਇੰਤਹਾ ਤਾਂ ਹੈ ਹੀ ਹੈ। ਲੇਕਿਨ ਇੱਕ ਗੱਲ ਹਮੇਸ਼ਾ ਹੀ ਮੈਂ ਸਮਝਦਾ ਕਿ ਜਦੋਂ ਤੱਕ ਕੋਈ ਇਸ ਕਿਸਮ ਦਾ ਜ਼ਾਬਰ ਸਿਸਟਮ ਇਨ ਪਲੇਸ ਨਹੀਂ ਹੁੰਦਾ, ਦੂਸਰਿਆਂ ਨੂੰ ਵੀ ਸਮਝ ਨਹੀਂ ਆਉਂਦਾ ਵੀ ਉੱਥੇ ਕੀ ਚੱਲ ਰਿਹਾ। ਵੱਖਰੀ ਗੱਲ ਹੈ ਕਿ ਕਸ਼ਮੀਰ ਦੇ ਮੁੱਦੇ ਨੂੰ ਜਿਸ ਤਰੀਕੇ ਦੇ ਨਾਲ ਦਬਾਇਆ ਹੋਇਆ ਹੈ, ਅਮਰੀਕਾ ਬਜਾਏ ਕਿ ਇਸ ਦੇ ਉੱਤੇ ਗੱਲ ਕਰਦਾ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਤੇ ਉਹ ਉਲਟੇ ਜਿਹੇ ਬਿਆਨ, ਕਿਉਂਕਿ ਹੁਣ ਇੰਡੀਆ US ਡਿਫੈਂਸ ਪੈਕਟ ਹੋਇਆ ਹੋਇਆ। ਪਰ ਕੁੱਲ ਮਿਲਾ ਕੇ ਅਸੀਂ ਅਗੇਨ ਇਸ ਫਾਰਮੈਟ ਰਾਹੀਂ ਵੀ ਇਹੀ ਕਹਿਣਾ ਚਾਹਾਂਗੇ, ਜਿਵੇਂ ਅਸੀਂ ਆਪਣੇ ਪਹਿਲੇ ਸੈਗਮੈਂਟ 'ਚ ਕਿਹਾ ਸੀ ਕਿ ਇਸ ਦਾ ਜੇ ਕੋਈ ਤੋੜ ਹੈ ਤੇ ਉਹ ਪਾਕਿਸਤਾਨ ਵੱਲੋਂ ਖੁੱਲ੍ਹ ਕੇ ਖਾਲਿਸਤਾਨ ਦੀ ਡਿਪਲੋਮੈਟਿਕ ਹਮਾਇਤ, ਇਹ ਜੋ ਇੰਡੀਆ ਨੇ UN ਹਿਊਮਨ ਰਾਈਟ ਕਾਉਂਸਲ 'ਚ ਕੀਤਾ ਹੈ, ਇਹ ਡਿਪਲੋਮੈਟਿਕ ਸਪੋਰਟ ਹੈ ਟੂ ਬਲੋਚਿਸਤਾਨ ਇਸ਼ੂ। ਇਹ ਹਿਊਮਨ ਰਾਈਟਸ ਤੋਂ ਇਹਨਾਂ ਨੇ ਗੱਲ ਸ਼ੁਰੂ ਕੀਤੀ ਹੈ। ਇਹ ਕੁਛ ਦੇਰ ਹਿਊਮਨ ਰਾਈਟਸ ਦਾ ਰਾਗ ਲਾਪਣਗੇ, ਫਿਰ ਹੌਲੀ 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 ਜਿਹੜੇ ਉਹਨਾਂ ਦੇ ਬਾਹਰ ਇੱਥੇ ਰੈਂਟਾ ਬਲੋਚ ਨੇ, ਜਿਹੜੇ ਕਿਰਾਏ ਦੇ ਪਹਾੜੇ ਦੇ ਟੱਟੂ ਜਿਹੜੇ ਇਹਨਾਂ ਦੇ ਨੇ, ਉਹਨਾਂ ਤੋਂ ਉਹਨਾਂ ਦੇ ਜਿਹੜੇ 10-10 20 ਬੰਦਿਆਂ ਦੇ ਇਕੱਠ ਵੀ ਨੇ, ਉਹਨਾਂ ਨੂੰ ਵੱਡੀਆਂ ਕਾਨਫਰੰਸਾਂ ਕਹਿਣਗੇ ਔਰ ਫਿਰ ਇੱਕ ਪੂਰਾ ਮੀਡੀਆ ਕੈਂਪੇਨ ਇਸ ਦੇ ਉੱਤੇ ਹੋਏਗੀ ਕਿ ਜੀ ਬਲੋਚਾਂ ਨੂੰ ਆਜ਼ਾਦੀ ਦਾ ਹੱਕ ਹੋਣਾ ਔਰ ਇੰਡੀਆ ਉਹਨੂੰ ਬੈਕ ਕਰੇਗਾ। ਫਿਰ ਉਹਨਾਂ ਇਸ਼ੂਜ਼ ਨੂੰ ਇਹ ਆਪਣਾ ਇੰਡੀਆ ਦੇ ਜਿਹੜੇ ਬਲੌਕ ਦੇ ਕੰਟਰੀਜ਼ ਨੇ ਉਹਨਾਂ ਰਾਹੀਂ UN ਦੇ ਵਿੱਚ ਵੀ ਲਿਆਣਗੇ। ਹੁਣ ਤਾਂ ਜੇ ਹਿਊਮਨ ਰਾਈਟ ਕਾਉਂਸਲ ਤੋਂ ਗੱਲ ਸ਼ੁਰੂ ਹੋਈ ਹੈ। ਸੋ ਅਗੇਨ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਡੇ ਦੋਨਾਂ ਹੀ ਮੁਲਕਾਂ ਦੇ ਹਿੱਤ ਵਿੱਚ ਹੈ, ਖਾਲਿਸਤਾਨ ਦੀ ਤਾਂ ਕ੍ਰੀਏਸ਼ਨ ਦੇ ਔਰ ਪਾਕਿਸਤਾਨ ਦੀ ਸੇਫਟੀ ਸਟੇਬਿਲਿਟੀ ਦੇ, ਕਿ ਖੁੱਲ੍ਹ ਕੇ ਇਸ ਮੁੱਦੇ ਦੇ ਉੱਤੇ ਖਾਲਿਸਤਾਨ ਦੀ ਹਮਾਇਤ ਕੀਤੀ ਜਾਏ। ਕਿਉਂਕਿ ਪਾਕਿਸਤਾਨ ਦੇ ਕੋਲ ਵੈਲਿਡ ਰੀਜ਼ਨ ਹੈ, ਪਾਕਿਸਤਾਨ ਦੇ ਵਿੱਚ ਸਾਈਜ਼ੇਬਲ ਸਿੱਖ ਕਮਿਊਨਿਟੀ ਹੈ ਔਰ ਇਹ ਉਹੀ ਜਿੱਥੇ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਨੇ। ਸਾਡਾ ਮੱਕਾ ਔਰ ਮਦੀਨਾ, ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ ਔਰ ਇਸ ਦੇ ਨਾਲ ਨਾਲ ਮੈਂ ਸਮਝਦਾ ਹਾਂ ਵੀ 1947 ਤੱਕ ਜਿਹੜੀ ਅਸੀਂ ਤੀਸਰੀ ਧਿਰ ਦੇ ਤੌਰ ਦੇ ਉੱਤੇ, ਜਿੱਥੇ ਮੁਸਲਮਾਨਾਂ ਦੀ ਨੁਮਾਇੰਦਗੀ ਮੁਸਲਿਮ ਲੀਗ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਕਰਦੇ ਸਨ, ਸਿੱਖ ਹਿੰਦੂਆਂ ਦੇ ਗਾਂਧੀ ਔਰ ਨਹਿਰੂ ਔਰ ਸਿੱਖਾਂ ਦੀ ਅਕਾਲੀ ਦਲ, ਔਰ ਜਿਹੜੀ ਟ੍ਰਾਂਸਫਰ ਆਫ ਪਾਵਰ ਨੈਗੋਸ਼ੀਏਸ਼ਨਸ ਨੇ ਉਹਦੇ 'ਚ ਸਿੱਖ ਤੀਸਰੀ ਧਿਰ ਸੀ। ਸੋ ਹਿਸਟੋਰੀਕਲੀ ਵੀ ਇਹ ਗੱਲ ਜਿਹੜੀ ਹੈ ਉਹ ਬਣਦੀ ਹੈ ਕਿ ਬਈ ਇਹ 47 ਵੇਲੇ ਉਹ ਸਾਡੇ ਨਾਲ ਫੈਲੋ ਪੈਨਲਿਸਟ ਸਨ ਉਸ ਨੈਗੋਸ਼ੀਏਸ਼ਨ ਦੇ ਵਿੱਚ ਵੀ। ਔਰ ਉਸ ਤੋਂ ਪਹਿਲਾਂ ਵੀ ਜੇ ਸਿੱਖ ਹੈਰੀਟੇਜ ਜਾਂ ਵਿਰਸੇ ਦੀ ਗੱਲ ਕਰੀਏ ਤੇ ਬਹੁਤ ਵੱਡਾ ਜਿਹੜਾ ਸਿੱਖ ਵਿਰਸਾ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਔਰ ਇਸ ਨੂੰ ਆਧਾਰ ਬਣਾ ਕੇ ਸਿੱਖਾਂ ਦੇ ਕੇਸ। ਔਰ ਇਹ ਠੀਕ ਹੈ ਕਿ ਵੀ ਜਿਹੜੇ ਭਾਰਤ ਵਿਚਲੇ ਸਿੱਖ ਨੇ ਉਹਨਾਂ ਦੇ ਵਿੱਚ ਜਦੋਂ ਕੋਈ ਵੀ ਹਕੂਮਤਾਂ ਡੀਲ ਕਰਦੀਆਂ ਨੇ ਉਹਨਾਂ ਨੂੰ ਫੀਅਰ ਵੀ ਹੁੰਦਾ ਹੈ ਵੀ ਇੰਡੀਅਨ ਏਜੰਟਸ ਔਰ ਇੰਡੀਅਨਸ ਉਹਦੇ 'ਚ ਇਨਫਿਲਟਰੇਟ ਕਰ। ਪਰ ਅੱਜ ਇੱਕ ਵਾਈਬ੍ਰੈਂਟ ਡਾਇਸਪੋਰਾ ਸਿੱਖ ਕਮਿਊਨਿਟੀ ਹੈ, 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਔਰ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੀ ਜਿਹੜੀ ਆਬਾਦੀ ਉਹ 5 ਮਿਲੀਅਨ ਨਹੀਂ ਹੈ, ਜਿਹੜੇ ਛੋਟੇ ਕਈ ਮੁਲਕ ਨੇ। ਸੋ ਡਾਇਸਪੋਰਾ ਸਿੱਖਾਂ ਰਾਹੀਂ ਜਿਹੜਾ ਇਸ ਨੈਗੋਸ਼ੀਏਸ਼ਨ ਨੂੰ ਤੋਰਿਆ ਜਾ ਸਕਦਾ। ਸੋ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਜਿਹੜਾ ਇੱਕ ਇਹ ਸਾਡੀ ਪੰਜਾਬੀ ਦੀ ਐਕਸਪ੍ਰੈਸ਼ਨ ਹੈ, ਦੋਨੋਂ ਪਾਸਿਓਂ ਹੀ ਢੁਕਦੀ ਹੈ ਕਿ ਭਾਈ ਵਕਤ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ। ਜੀ ਜੀ, ਕਿ ਜਦੋਂ ਨਮਾਜ਼ ਦਾ ਵਕਤ ਹੈ ਨਮਾਜ਼ ਉਦੋਂ ਹੀ ਪੜ੍ਹਨੀ ਚਾਹੀਦੀ ਹੈ, ਜਦੋਂ ਕਵੇਲਾ ਹੋ ਜਾਂਦਾ ਫਿਰ ਤੁਸੀਂ ਭੱਜੇ ਨਸੇ ਟੱਕਰਾਂ ਹੀ ਖਾਂਦੇ ਹੋ। ਵੇਲਾ ਤਾਂ ਤੁਸੀਂ ਲੰਘਾ ਲਿਆ। ਤੇ ਉਹ ਜਿਹੜਾ ਇੱਕ ਹੋਰ ਸ਼ੇਅਰ ਹੈ, ਸ਼ਾਇਦ ਮੈਂ ਕਰੈਕਟ ਨਾ ਪੜ੍ਹ ਸਕਾਂ ਪਰ ਮੈਨੂੰ ਜਿੰਨਾ ਕਿ ਇੱਕਦਮ ਯਾਦ ਆਇਆ ਕਿ ਉਹ ਹੈ ਕਿ ਲਿਖ ਦਿਆ किसी शोख ने मेहराबे मस्जिद पर, लिख दिया किसी शोख ने मेहराबे मस्जिद पर कि नादां झुक गए सिजदे में जब वक्ते
ਕਿਆਮ ਆਇਆ ਕਿ ਹੁਣ ਜੇ ਸਿਜਦੇ ਦਾ ਵੇਲਾ ਹੈ ਉਦੋਂ ਹੀ ਸਿਜਦਾ ਕਰਨਾ ਚਾਹੀਦਾ, ਪਰ ਜਦੋਂ ਉਹ ਵੇਲਾ ਨਹੀਂ ਹੈ ਉਦੋਂ ਤੁਸੀਂ ਝੁਕ ਝੁਕ ਕੇ ਸਲਾਮ ਕਰੀ ਜਾਓ ਤੇ ਫਿਰ ਉਹਦੇ ਚੋਂ ਕੁਝ ਨਹੀਂ ਨਿਕਲਦਾ। ਸੋ ਹੁਣ ਇਹ ਵੇਲਾ ਹੈ ਕਿ ਵੀ ਦੋਨੋਂ ਹੀ ਕੌਮਾਂ ਔਰ ਖਾਸ ਤੌਰ ਤੇ ਪਾਕਿਸਤਾਨ ਦੇ ਜਿਹੜੇ ਨੀਤੀ ਘਾੜੇ ਨੇ, ਜਿਹੜੇ ਉਹਨਾਂ ਦੇ ਪਾਲਿਸੀ ਮੇਕਰ ਨੇ, ਲਾਅ ਮੇਕਰ ਨੇ ਔਰ ਉਹਨਾਂ ਦੀ ਐਸਟੈਬਲਿਸ਼ਮੈਂਟ ਡਿਸੀਜਨ ਮੇਕਰ, ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਫੌਜ ਵੀ ਸ਼ਾਮਲ ਹੈ। ਔਰ ਮੈਂ ਦੁਹਰਾਵਾਂ ਕਿ ਸਾਨੂੰ ਤੁਹਾਡੀ ਫੌਜੀ ਮਦਦ ਨਹੀਂ ਚਾਹੀਦੀ, ਸਾਨੂੰ ਤੁਹਾਡੇ ਹਥਿਆਰ ਨਹੀਂ ਚਾਹੀਦੇ, ਸਾਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ, ਪਰ ਜੇ ਡਿਪਲੋਮੈਟਿਕਲੀ ਤੁਸੀਂ ਸਿੱਖਾਂ ਦੇ ਨਾਲ ਖਲੋ ਜਾਓ ਤੇ ਫਿਰ ਅਸੀਂ ਔਰ ਤੁਸੀਂ ਦੋਵੇਂ ਮਿਲ ਕੇ ਇਸ ਨਾਜ਼ੀ ਤਰਜ਼ ਵਾਲੇ ਬ੍ਰਾਹਮਣਵਾਦੀ ਰਜੀਮ ਦਾ ਮੂੰਹ ਭੰਨ ਸਕਦੇ ਹਾਂ ਇੰਟਰਨੈਸ਼ਨਲੀ। ਨਹੀਂ ਤਾਂ ਫਿਰ ਮੈਂ ਉਹ ਫਿਲਮ ਦਾ ਬਲੈਂਕ ਹੀ ਛੱਡਦਾ। ਜਿਸ ਤਰੀਕੇ ਨਾਲ ਉਹਨਾਂ ਨੇ ਇਸ ਅਟੈਕ ਨੂੰ ਕੀਤਾ ਇਹ ਕਾਫੀ ਦਿੱਕਤਾਂ ਔਰ ਮੁਸ਼ਕਲਾਂ ਦਾ ਪੈਦਾ ਕਰੇਗਾ ਹੀ, ਔਰ ਇਹ ਕੋਈ ਸੌਖਾ ਪਾਰਟ ਨਹੀਂ ਹੋਏਗਾ ਇਹਨਾਂ ਨੂੰ ਡੀਲ ਕਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।